पंजाब तो लहंगे हल आउंदे ने, लहंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। ए धरती मुहब्बतां वाली जेड़े इत्थे आउंदे ने, आप चाहे मुड़ जांदे दिल इत्थे छड्ड जाउंदे ने। जेड़ी इत्थे आउण तों रोके, जेड़ी इत्थे आउण तों रोके ढा दिओ दीवार। जी आए सिख सरदार, जी आए सोने सिख सरदार, जी आए सोने सिख सरदार। दिल सदके ते जी आया नू, सोहनी पग वाले सरदारां नू। असी गभरू पंजाब दे नहीं भुलदे विछड़िया यारां नू। इस लई ते खोल दिता, इस लई ते खोल दिता लांघा करता। जी आए सिख सरदार, जी आए सोने सिख सरदार, जी आए सोने सिख सरदार। वाह जी वाह वाह। अरशद, हाँ जी हाँ जी ਤੁਸੀਂ ਅਰਸ਼ਦ? हाँ जी। ਉਹ ਤੁਸੀਂ ਹੁੰਦੋਂ ਦੇਖੇ ਕਈ ਵਾਰ ਉਹਨੇ ਬੋਲੀਆਂ ਘੈਂਟ ਹੁੰਦੀਆਂ ਨੇ ਬੋਲੀਆਂ। ਨਹੀਂ ਕਿੰਨਾ ਬੰਦ ਹੋਣ ਕਰਕੇ ਨਾ ਅੱਜ ਲੱਭਣ 'ਚ ਪ੍ਰੋਬਲਮ ਆ ਗਈ। ਅਸੀਂ ਪਹਿਲਾਂ ਗਾਹਾਂ ਲੰਘੇ, ਫਿਰ ਪਰੇ ਨੂੰ ਚਲੇ ਗਏ 294 ਵੱਲ ਨੂੰ। ਅੱਛਾ ਉਸ 94 ਪਰਲੇ ਪਾਸੇ ਚਲੇ ਗਏ। ਡੇਢ ਘੰਟਾ ਸਾਡਾ ਦੇਖ ਖਰਾਬ ਹੋ ਗਿਆ। ਉਹ ਵੀ ਲੁਧਿਆਣੀਆਂ ਦਾ ਹੀ ਆ ਜੀ। ਹਾਂ ਵੇਲੋਂ ਦੇ ਉੱਥੇ ਬੈਠੇ। ਹਾਂ ਵੇਲੋਂ ਬਹੁਤੀ ਬੈਠੀ ਇਹ ਆਏ ਉੱਥੇ ਵੀ ਲੁਧਿਆਣੇ ਦੇ ਆਜੋ। ਸਾਡੀ ਤਮੰਨਾ ਸੀਗੀ ਵੀ ਇੱਕ ਵਾਰ ਪਾਕਿਸਤਾਨ ਦੇਖਣਾ। ਸਾਡੀ ਤਮੰਨਾ ਪੂਰੀ ਬਾਬਾ ਜੀ ਨੂੰ ਬੜਾ ਸਵੇਰ ਦੇ ਖੁਸ਼ੀ ਹੋਈ ਬੈਠੇ ਆ। ਅੱਛਾ ਸਾਨੂੰ ਬਹੁਤ ਖੁਸ਼ੀ ਹੋਈ ਆ। ਇੱਧਰ ਹੀ ਵਾਲੀ ਬਹੁਤ ਉਹਦਾ ਮੜੰਗਾ ਵੀ ਉਹਨੂੰ ਬਲੀ ਉਹਨਾਂ ਤੇ ਪੈਂਦਾ। ਬਲੀ ਹੋਣੀ ਸਾਡੇ ਚਾਚੇ ਦੀ। ਹਾਂ ਬਲੀ ਉਹਦਾ ਮੜੰਗਾ ਵੀ ਉਹਨਾਂ ਤੇ ਪੈਂਦਾ। ਅੱਛਾ ਉਹ ਤੋਂ ਬਾਅਦ ਚ ਬਣਿਆ ਫਿਰ ਉਹ। ਅੱਛਾ ਉਹ ਜਿਹੜੇ ਬਲਾਲੇ ਨੂੰ ਰੋਡ ਜਾਂਦੀ ਹੈ, ਹਾਂ ਉਹਦੇ ਤੇ ਸਾਡਾ ਘਰ ਸੀ। ਉਹ ਤੇ ਤੁਹਾਡਾ ਘਰ ਹੈ। ਹਾਂ ਉਹ ਤੋਂ ਜਦੋਂ ਆਪਾਂ ਸਮਰਾਲੇ ਵੱਲ ਨੂੰ ਜਾਂਦੇ ਆ, ਹਾਂ ਰਾਈਟ, ਤੇ ਮਤਲਬ ਤੁਸੀਂ ਜਿੰਨਾ ਕਿ ਇੱਥੋਂ ਆ ਰੋਡ ਜਾਂਦੀ ਆ, ਇੰਨੇ ਕੁ ਅੱਗੇ ਜਾ ਕੇ ਪਹੀ ਮੁੜਦੀ ਆ ਸਾਡੇ ਅੱਛਾ ਖੱਬੇ ਨੂੰ, ਸਾਡੇ ਘਰ ਨੂੰ। ਸਾਨੂੰ ਬੈਠਕ ਵਾਲੇ ਕਹਿੰਦੇ ਨੇ, ਅੱਛਾ ਕਿਉਂਕਿ ਸਾਡਾ ਨਾ ਪੱਕਾ ਘਰ ਸੀਗਾ ਪਿੰਡ 'ਚ ਪਹਿਲਾਂ। ਤੇ ਭਾਈ ਹੁਣ ਸਰਦਾਰ ਗੱਲ ਹੈਗੀ ਇਹ ਮੇਰੀ ਸੁਣ ਲਾ ਹਾਂਜੀ ਵੀ ਕੋਈ ਗੱਲਾਂ ਯਾਦ ਆ, ਕੋਈ ਭੁੱਲ ਗਈਆਂ। Time- ਮੇਰਾ ਮਤਲਬ ਹੁਣ time ਬਹੁਤ ਹੋ ਗਿਆ। ਯਾ ਟਾਈਮ ਬਹੁਤ ਹੋ ਗਿਆ। ਇਹ ਤਾਂ 10 ਸਾਲ ਦਾ ਬੱਚਾ ਹੁੰਦਾ ਹੈ। ਹਾਂਜੀ ਹਾਂਜੀ ਇਹ ਤਾਂ ਹੁਣ ਬੜਾ ਅੱਲਾ ਦਾ ਸ਼ੁਕਰ ਕਰਦੇ ਹਾਂ। ਹਾਂਜੀ ਸਾਨੂੰ ਉਹਨਾਂ ਨੇ ਤਾਏ ਦਿਦਾਰ ਸਿੰਘ ਨੇ ਤੇ ਚਾਚੇ ਮਹਿੰਦਰ ਸਿੰਘ ਨੇ ਨਾ ਸੀਗੇ ਪੇਪੋਤਾ ਸੀ, ਕਹਿੰਦੇ ਤਾਇਆ ਸੀ ਦਿਦਾਰ ਸਿੰਘ ਨੂੰ, ਮਹਿੰਦਰ ਸਿੰਘ ਨੂੰ ਚਾਚਾ ਕਹਿੰਦੇ। ਜਿਹੜਾ ਦਿਦਾਰ ਸਿੰਘ ਆ, ਹਾਂ ਉਹਦੀ ਉਹ ਇੱਕ
ਪੋਤੀ ਜਾਂ ਗਾ ਪੜਪੋਤੀ ਉਹ ਸਾਡੇ ਨਾਲ ਰਹਿੰਦੀ ਆ, ਟੋਰਾਂਟੋ ਰਹਿੰਦੀ ਆ। ਅੱਛਾ ਉਹ ਮੈਂ ਆਪਣੀ ਭੈਣ ਸਮਝ, ਮੇਰੀ ਜਾਨੀ ਸਾਡੇ ਤੋਂ ਭੈਣਾਂ ਨਹੀਂ ਹੈਗੀਆਂ। ਜਾਂ ਮੈਂ ਦੱਸਦਾ ਵੀ ਅਸੀਂ ਲੁਧਿਆਣੇ ਤੋਂ ਆਏ ਆ, ਬਸ ਸਾਨੂੰ ਐ ਜੱਫੀ 'ਚ ਲੈ ਲੈਂਦੇ ਨੇ ਸਾਰੇ। ਇੰਨਾ ਪਿਆਰ ਸਾਨੂੰ ਉੱਥੋਂ ਨਹੀਂ ਮਿਲਦਾ ਜਿੰਨਾ ਪਿਆਰ ਸਾਨੂੰ। ਅੱਛਾ ਤੁਸੀਂ ਫਕੀਰੀਆ ਬਾਜ ਜਾਣਦੇ ਨਾ? ਹਾਂ ਮੈਂ ਦੇਖੇ ਨੇ। ਜਾਣਦੇ ਕੋਈ ਨਹੀਂ ਬਾਬਾ ਕਹਿੰਦਾ ਲੈ ਤੁਹਾਨੂੰ ਸਾਰਾ ਇੰਡੀਆ ਜਾਣਦਾ। ਅੱਛਾ ਇੱਕ ਤੁਹਾਡੇ ਕੋਲ ਕੁਐਸਚਨ ਇਹ ਪੁੱਛਣਾ ਵਾ। ਹਾਂਜੀ ਇੱਧਰ ਦੀ ਆਵਾਮ ਜਿਹੜੀ ਕਹਿੰਦੀ ਹੈ ਕਿ ਯਾਰ ਉੱਧਰ ਦੀ ਮਿੱਟੀ 'ਚ ਬੜਾ ਪਿਆਰ, ਕਿ ਉਹ ਬੰਦੇ ਜਿਹੜੇ ਆ ਬਹੁਤ ਚਾਹਤ ਰੱਖਦੇ ਆ। ਉੱਧਰ ਵਾਲੇ ਬੰਦੇ ਜਿਹੜੇ ਆ ਉਹ ਕਹਿੰਦੇ ਆ ਕਿ ਨਹੀਂ ਇੱਧਰਲੀ ਜਿਹੜੇ ਆਵਾਮ ਨੇ ਇਹਨਾਂ ਦੇ ਵਿੱਚ ਜ਼ਿਆਦਾ ਪਿਆਰ ਮੁਹੱਬਤ। ਇਹ ਕੀ ਲੌਜਿਕ ਆ, ਕੀ ਕਹਾਣੀ? ਉਧਰ ਪਿਆਰ ਜ਼ਿਆਦਾ ਜਾਂ ਇੱਧਰ ਪਿਆਰ ਜ਼ਿਆਦਾ? ਨਹੀਂ ਸਾਨੂੰ ਜਿਵੇਂ ਆਏ ਆ ਹਾਂਜੀ, ਹੁਣ ਪੱਗ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਹਾਂਜੀ ਵੀ ਇਹ ਬੰਦਾ ਉਧਰੋਂ ਆਇਆ। ਬਿਲਕੁਲ। ਹੁਣ ਜੇ ਤੁਸੀਂ ਉਧਰ ਜਾਵੋ ਹਾਂਜੀ ਆਮ ਲੋਕਾਂ ਨੂੰ ਨਹੀਂ ਪਤਾ ਲੱਗਣਾ, ਇਦਾਂ ਹੀ ਬਿਲਕੁਲ, ਕਿਉਂਕਿ ਦੇਖ ਤੁਹਾਡੀ ਉੱਥੇ ਆਮ ਲੋਕ ਇਦਾਂ ਦੇ ਹੀ ਨੇ ਨਾ। ਇਦਾਂ ਹੀ ਬਿਲਕੁਲ। ਹਾਂਜੀ ਜਿਹਨੂੰ ਪਤਾ ਲੱਗ ਗਿਆ ਹਾਂਜੀ ਵੀ ਇਹ ਬੰਦਾ ਪਾਕਿਸਤਾਨ ਤੋਂ ਆਇਆ, ਉਹ ਤਾਂ ਫਿਰ ਪੂਰਾ ਜਾਨੀ ਉਹ ਜੱਫੀ 'ਚ ਲੈ ਲੈਣਾ। ਇਹ ਜਿਹੜੇ ਪੁਰਾਣੇ ਲੋਕ ਨਾ 1947 ਵੇਲੇ ਉੱਜੜ ਕੇ ਉਹਨਾਂ ਦੀ ਗੱਲ ਕਰਦੇ ਸਰਦਾਰ ਜੀ 10 ਸਾਲ ਨਾ ਕਹਿੰਦੇ ਰਹੇ ਵੀ ਅੱਜ ਮੁੜੇ ਪਿੱਛੇ ਨੂੰ, ਸਵੇਰੇ ਮੁੜੇ ਪਿੱਛੇ ਨੂੰ। ਅੱਛਾ 10 ਸਾਲ ਆਸ ਰੱਖੀ। 10 ਸਾਲ ਦੇਖ ਲਓ ਪੱਕੇ ਘਰ ਨਹੀਂ ਬਣਾਏ ਲੋਕਾਂ ਨੇ, ਕਹਿੰਦੇ ਅਸੀਂ ਚੱਲ ਜਾਣਾ ਏਦਾਂ ਹੀ ਰਹੀ ਹੈ। ਹੌਲੀ ਹੌਲੀ ਬਸ ਫਿਰ ਉਹ ਬੰਦੇ ਸੈੱਟ ਹੋ ਗਏ। ਹਾਂਜੀ ਹਾਂਜੀ ਇਹ ਤਾਂ ਹੁਣ ਰਾਬਤਾ ਹੋਇਆ ਇੱਕ ਦੂਜੇ ਪਾਸੇ ਫੋਨ ਕਰਕੇ ਰੋਏ ਆ, ਹਾਂਜੀ ਰੋਂਦੇ ਸੀ। ਉਧਰ ਸਾਡੀ ਬੁਆ ਰਹਿੰਦੀ ਆ, ਉਹਦੀ ਗੱਲ ਕਰਾਈ ਚਾਚੇ ਨਾਲ ਨਾ। ਹਾਂਜੀ ਇਹਦੇ ਨਾਲ ਤੇ ਰਹਿੰਦਾ ਵਾ ਨਾ। ਅਸੀਂ ਇਧਰੋਂ ਗਏ ਹੋਏ ਆ ਉਧਰ। ਹਾਂਜੀ ਤੁਹਾਡਾ ਇੱਥੇ ਪਿੰਡ ਕਿਹੜਾ? ਇਹ ਇਹਨਾਂ ਨੂੰ ਪਤਾ, ਮੈਨੂੰ ਤਾਂ ਇਹਨਾਂ ਨੇ ਲੱਭਿਆ। ਸਲੂਣੀ ਝਾਲ ਦੇ ਕੋਲ ਆ। ਅੱਛਾ ਅਕਮਲ ਡੋਗਰ ਵਾਲਾ ਪਿੰਡ ਹੈ ਨਾ। ਅੱਛਾ 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 ਕਬੱਡੀ ਖੇਡਦਾ ਵਾਲਾ ਮੁੰਡਾ। ਡੋਗਰ ਵਾਲਾ ਨਹੀਂ ਉਹ ਮੁੰਡਾ ਜਾਨੀ ਮੈਨੂੰ ਇੰਨਾ ਪਤਾ ਸੀ ਵੀ 500 ਚੱਕ 529 ਅੱਛਾ ਵੀ ਉਹ ਨਹਿਰ ਦੇ ਨੇੜੇ ਆ। ਅੱਛਾ 529 ਜਟਿਆਲਾ। ਜਟਿਆਲਾ। ਅੱਛਾ ਅੱਛਾ ਮੈਨੂੰ ਇਹ ਪਤਾ, ਮੈਂ ਜਟਿਆਣਾ ਕਹਿੰਦਾ ਸੀ ਇਹਨਾਂ ਨੂੰ ਅੱਛਾ ਵੀ 529 ਨਹਿਰ ਦੇ ਕੋਲ ਜਟਿਆਣਾ। ਇਹ ਕਹਿੰਦੇ ਜਟਿਆਣਾ ਨਹੀਂ ਵੀ ਜਟਿਆਲਾ। ਅੱਛਾ ਅੱਛਾ ਉਹ ਆਪਣੇ ਇੰਨਾ ਕੁ ਫਰਕ ਆਪਣੇ ਬੜਾਰੂ ਦੱਸਦੇ ਹੋਣੇ ਨੇ, ਜਿੱਦਾਂ ਹੁਣ ਸਾਨੂੰ ਬਾਬਾ ਜੀ ਮੇਰੇ ਤਾਂ ਮੇਰੇ ਫਾਦਰ ਸਾਹਿਬ ਤਾਂ ਫੌਤ ਹੋ ਗਏ। ਅੱਛਾ ਅੱਛਾ ਮੇਰੇ ਤਾਇਆ ਜੀ ਸੀਗੇ। ਮੈਂ ਉਹਨਾਂ ਨੂੰ ਫੋਨ ਕਰਿਆ, ਅੱਛਾ ਮੈਂ ਕਿਹਾ ਮੈਂ ਪਾਕਿਸਤਾਨ ਚੱਲਿਆ ਵੀ ਮੈਨੂੰ ਦੱਸੋ ਆਪਣਾ। ਉਹ ਪਹਿਲਾਂ ਵੀ ਦੱਸਦੇ ਰਹਿੰਦੇ ਨੇ ਸਹੀ ਸਹੀ, ਪਰ ਅੱਗੇ ਅਸੀਂ ਇੰਨਾ ਬੜਾ ਗੌਰ ਨਹੀਂ ਕੀਤਾ। ਸਹੀ ਸਹੀ ਹਨਾ। ਹੁਣ ਫਿਰ ਮੈਂ ਚੰਗੀ ਤਰ੍ਹਾਂ ਪੁੱਛਿਆ। ਹਾਂ ਨਹੀਂ ਇਹ ਹੋਣਾ ਚਾਹੀਦਾ, ਬੰਦੇ ਨੂੰ ਯਾਦ ਹੋਣੀ ਚਾਹੀਦੀ ਹੈ। ਝਾਲ ਤੇ ਉੱਤਰ ਕੇ ਨਾ ਤੇ ਸ਼ਿਵ ਦੇ ਪਾਸੇ ਜੀ, ਦੂਜੇ ਪਾਸੇ ਜੀ ਟ੍ਰੈਫਿਕ ਜ਼ਿਆਦਾ ਜਾਂਦੀ ਆ, ਸ਼ਿਵ ਦੇ ਪਾਸੇ ਥੋੜੀ ਕੱਚਾ ਜਿਹਾ ਰਾਹ। ਉਹ ਸਿਰਫ ਸਲੂਨੀ ਝਾਲੋਂ 1.5 ਮੀਲ ਤੇ ਉਹ ਜਟਿਆਣਾ। ਮੈਂ ਤੇ ਹੁਣ ਇੰਟਰਵਿਊ ਹੋ ਗਿਆ ਨਾ ਬਾਈ ਉਹਨਾਂ ਦਾ, ਹੁਣ ਤਾਂ ਸਾਰੀਆਂ ਗੱਲਾਂ ਵਿੱਚ ਮਹਿਫੂਜ਼ ਹੋ ਗਈਆਂ। ਤੇ ਅੱਗੇ ਮੈਂ ਲਿਖੀਆਂ ਹੋਈਆਂ ਸੀ ਇਹ। ਠੀਕ ਆ। ਮਾਨੂਪੁਰ ਉਧਰ ਸਾਡੇ ਵੱਲ ਵੀ ਮਾਨੂਪੁਰ ਹੈਗਾ ਪਿੰਡ। ਉੱਥੋਂ ਆ ਕੇ ਇਹ ਉਹੀ ਹੈ ਇਦਾਂ ਹੀ ਪਿੰਡ। ਪਿੰਡ ਵੀ ਆਏ ਹੋਏ। ਹਾਂ ਹਾਂ ਲੱਗ ਉਹੀ ਪਿੰਡ ਨੇ, ਉਹੀ ਸਾਡਾ ਤਾਇਆ ਮਾਨੂਪੁਰ ਰਹਿਣਾ ਦਾ, ਉਹੀ ਨੇ ਸਾਰੇ ਪਿੰਡ। ਹਾਂ ਨਾਗਰਾ ਸਾਡੇ ਨਾਲ ਆ, ਉੱਥੇ ਨਾਗਰਾ। ਇੱਥੇ ਵੀ ਨਾਗਰਾ ਹੈਗਾ ਜੀ। ਆ ਬਲੱਗਣ ਪਿੰਡ ਕਹਿੰਦੇ, ਬਲੱਗਣ ਵੀ ਸਾਡੇ ਵੱਲ ਵੀ ਬਲੱਗਣ ਹੈਗਾ ਇਦਾਂ ਹੀ ਬਿਲਕੁਲ ਸਹੀ ਹੈ। ਦੇਵੀਦਾਸ, ਭੰਗਮਾ ਚੋਲਾ, ਇਹ ਸਾਰੇ ਪਿੰਡ ਹੈਗੇ ਉੱਧਰ, ਸਾਰੇ ਹੈਗੇ। ਸਰਦਾਰ ਜੀ ਗੱਲ ਕਰੀ ਆ, ਅੱਲਾ ਦਾ ਹੁਕਮ ਹੋਇਆ, ਉੱਧਰ ਜੋ ਕੁਝ ਹੋਇਆ, ਇੱਧਰ ਜੋ ਕੁਝ ਹੋਇਆ। ਪਰ ਮਾੜਾ ਹੋਇਆ ਸਾਲਾ ਜਿਹੜਾ ਨਾ ਮਾਰ, ਉਹ ਬਹੁਤ ਨਹੀਂ ਹੁਣ ਤੱਕ ਸਾਡਾ ਦੁੱਖ ਲੱਗਦਾ ਸਾਲਾ ਵੀ ਕਿਉਂ ਹੋਇਆ ਉਹ। ਸਾਨੂੰ ਤਾਂ ਪਰ ਉਹਨਾਂ ਨੇ ਤਾਜਦਾਰ ਸਿੰਘ ਉਹਨਾਂ ਨੇ ਤੇ ਮਹਿੰਦਰ ਸਿੰਘ ਉਹਨਾਂ ਨੇ ਹਾਂ ਵਿਚਾਰ ਦਿਨ ਦੇ ਦਿਨ ਸਾਨੂੰ ਠਾਲਿਆ। ਠੀਕ ਆ। ਵੀ ਦਿਨ ਦੇ ਦਿਨ ਠਾਲਿਆ ਸਾਨੂੰ ਵੀ ਤੁਸੀਂ ਚਲੇ ਜਾਓ। ਵੀ ਬਾਹਰ ਜਥੇ ਵਾਲੇ ਪੁੱਛਦੇ ਗਏ ਮੁਸਲਮਾਨਾਂ ਦੇ ਘਰ ਕਿੱਧਰ ਆ, ਜੇ ਉਹ ਆ ਗਏ ਅਸੀਂ ਆਪਣੀ ਬਰਾਦਰੀ ਤੇ ਜਾਵਾਂਗੇ, ਜੇ ਅਸੀਂ ਉਹਨਾਂ ਨਾਲ ਰਲਾਂਗੇ ਆਪਾਂ ਪਹਿਲਾਂ ਤੇ ਸਦੋਂ ਦੇ ਬਸਦੇ ਆ, ਵੀ ਤੁਸੀਂ ਚਲੇ ਜਾਓ। ਨਿਆਣਿਆਂ ਨੂੰ ਸਾਡੇ ਅੱਬੇ ਨੂੰ ਕਿਹਾ ਵੀ ਬੇਟ ਛੱਡਿਆ ਗੁਰੂਗੜ੍ਹ ਹਿਆਦਪੁਰਾ ਦਾ, ਉੱਥੇ ਸਾਡੇ ਨਾਨਕੇ ਸੀ ਹਿਆਦਪੁਰੇ ਮਾਛਵਾੜੇ ਤੇ ਇਹਨੂੰ 3 ਹਾਂ ਜੀ ਮੈਨੂੰ ਪਤਾ ਹੈ ਹਿਆਦਪੁਰਾ ਮਾਛਵਾੜੇ ਦੇ ਕੋਲ। ਹਾਂ ਵੇ ਛੱਡਿਆ ਜਾਂ ਛੱਡਣ ਗਏ, ਉੱਥੇ ਸੀਗੇ ਸਾਡੇ ਪਿੰਡ 3 ਘਰ ਇਹਨਾਂ ਦੇ ਪਠਾਣਾ ਦੇ, ਆਪਣੇ ਪਿੰਡ ਆਪਣੇ ਮਾਦਪੁਰ। ਹਾਂ ਮਾਦਪੁਰ ਤੇ ਉਹਨਾਂ ਨੂੰ ਇੱਕ ਤਾਂ ਬਾਬੂ ਰਾਮ ਬਾਬੂ ਖਾਨ ਸੀਗਾ, ਉਹ ਮੈਂ ਵੀ ਬਾਅਦ ਚ ਆਇਆ, ਮੈਂ ਇਦਾਂ ਨਹੀਂ ਜਾਣਦਾ। ਉਹ ਬਾਅਦ ਚ ਨਾ ਉਹ ਵੀ ਵਿਚਾਰਾ ਉਹਦਾ ਹੋਰ ਪਿੰਡ ਬਾਬੂ ਖਾਨ। ਅੱਛਾ ਉਹਦੀ ਫੈਮਿਲੀ ਮਰ ਗਈ ਸੀ ਉੱਥੇ ਹੱਲਿਆਂ ਚ। ਉਹਦੀ ਤੇ ਭੈਣ ਰਹਿੰਦੀ ਸੀ ਆਪਣੇ ਪਿੰਡ, ਉਹਦਾ ਨਾਮ ਮੈਂ ਭੁੱਲ ਗਿਆ, ਬਾਬੂ ਖਾਨ ਸੀਗਾ ਸਾਡਾ, ਮੇਰੇ ਪਾਪਾ ਜੀ ਦਾ ਫਰੈਂਡ ਸੀ ਪੂਰਾ ਉਹ, ਹਨਾ।
ਸਵੇਰੇ ਸਾਜਰੀ ਸਾਡੇ ਕੋਲ ਆ ਕੇ ਬਹਿ ਜਾਂਦਾ ਸੀ ਬਾਬੂ ਖਾਨ, ਹਨਾ, ਮੇਰੇ ਪਾਪਾ ਜੀ ਦਾ ਫਰੈਂਡ ਸੀਗਾ ਉਹ। ਤੇ ਸਾਡੇ ਕੋਲ ਸੀਗੀਆਂ 40 ਬੱਕਰੀਆਂ ਅੱਛਾ ਜੀ। ਜਾਦੇ ਸਾਡੇ ਅੱਬੇ ਕੋਲ। ਮੈਨੂੰ ਅੱਬੇ ਨੇ ਕਿਹਾ ਵੀ ਉੱਥੇ ਮੇਰੇ ਨਾਲ 2 ਰੁਪਏ ਗਾਹਾਂ ਲੰਘਾਇਆ, ਮੀਂਹ ਪਿਆ ਤਾਂ ਬੇਸਤਾ ਹੀ ਬਲਾਲੇ ਨੂੰ ਪਾਣੀ ਜਾਂਦਾ ਦਾ। ਅੱਛਾ ਜੀ। ਤਾਂ ਫਿਰ ਤੂੰ ਮੁੜਿਆ ਹੀ ਜਦੋਂ ਜੀ ਅਸੀਂ ਬੱਕਰੀਆਂ ਛੱਡਣ ਲੱਗੇ, ਦਿਦਾਰ ਸਿੰਘ ਨੇ ਕਿਹਾ ਵੀ ਸਾਡੀ ਗੱਲ ਸੁਣ ਲਓ। ਉਹ ਗੱਲ ਸੁਣਨ ਗਏ, ਮੈਂ ਵੀ ਨਾਲ ਗਿਆ। ਉਹਨੇ ਕਿਹਾ ਵੀ ਨਿਆਣਿਆਂ ਨੂੰ ਛੱਡਿਆ, ਬੱਕਰੀਆਂ ਨੂੰ ਅਸੀਂ ਕਿਸੇ ਤੇ ਨਾ ਨੌਕਰ ਤੇ ਪੱਠੇ ਪੁੱਠੇ 5-4 ਭਰੀਆਂ ਪਵਾ ਦਿੰਦੇ ਹਾਂ, ਮੁੜ ਕੇ ਆ ਕੇ ਬੱਕਰੀਆਂ ਲੈ ਜਾਈ। ਫਿਰ ਉਹ ਟਾਂਗੇ ਵਾਲੇ ਨੇ ਕਿਹਾ ਤੈਨੂੰ ਬੱਕਰੀਆਂ ਸ਼ਾਮ ਨੂੰ ਨਹੀਂ ਲੱਜਣੀਆਂ, ਨਿਆਣਿਆਂ ਨੂੰ ਬਿਠਾ ਟਾਂਗੇ 'ਚ, ਆ ਸਾਈਕਲ ਫੜਾ ਮੈਨੂੰ, ਮੈਂ ਰੋਡ ਦਾ ਮੀਂਹ ਪਿਆ ਹੈ ਤਾਂ। ਫਿਰ ਲੱਦੜਾਂ ਤੇ ਆ ਕੇ ਉੱਤੇ ਚੜ੍ਹ ਗਏ ਸਾਈਕਲ ਦੇ, ਅਸੀਂ ਟਾਂਗਿਆਂ ਜਾ ਕੇ ਮਾਛਵਾੜੇ। ਉਦੋਂ ਟਾਂਗੇ ਹੀ ਸੀਗੇ ਫਿਰ ਉਦੋਂ, ਤੇ ਮਾਛਵਾੜੇ ਫਿਰ ਦਿਨ ਸ਼ਿਵ ਦਿਨ ਰੋਜ਼ਾ ਖੋਲ੍ਹਦੇ ਨੂੰ ਸਾਡਾ ਵਾਲਦ ਵੀ ਬੱਕਰੀਆਂ ਲੈ ਕੇ ਉੱਥੇ ਆ ਗਿਆ। ਅੱਛਾ, ਤੁਹਾਨੂੰ ਪਾਕਿਸਤਾਨ ਕਿਦਾਂ ਲੱਗਾ? 2-3 ਦਿਨ ਹੋ ਗਏ ਫਿਰਦੇ। ਮੈਂ ਕਹਿੰਦਾ ਜੀ ਜਿਹੜਾ ਕੋਈ ਦਿਖਾਉਂਦੇ ਨੇ ਨਾ ਉਹ ਤਾਂ ਟੋਟਲੀ ਡਿਫਰੈਂਟ, ਟੋਟਲੀ। ਦਿਖਾਉਂਦੇ ਕੀ ਆ? ਦਿਖਾਉਂਦੇ ਤੁਹਾਨੂੰ ਪਤਾ ਹੀ ਹੈ, ਹਨਾ, ਮੀਡੀਆ ਚੱਕਦਾ ਥੱਲੇ ਉੱਥੇ ਕਹਿੰਦੇ ਜੀ ਉੱਥੇ ਕੱਚੇ ਘਰ ਨੇ, ਹਨਾ। ਸਾਨੂੰ ਅੱਜ ਤੱਕ 3 ਦਿਨ ਹੋ ਗਏ ਫਿਰਦੇ ਨੂੰ, ਇੱਕ ਵੀ ਘਰ ਨਹੀਂ ਕੱਚਾ ਦਿਖਿਆ। ਕੱਚਾ ਘਰ ਦਿਖਾਈਏ। ਹਾਂ, ਇਹਨਾਂ ਦੇ ਘਰੋਂ ਮੁਆਜ਼ਿਮ ਮੇਰਾ ਫਰੈਂਡ ਹੈ। ਅੱਛਾ ਜੀ। ਇਹ ਵੀ ਮੈਨੂੰ ਫੇਸਬੁੱਕ ਤੇ ਮਿਲਿਆ, ਮੈਨੂੰ ਮੁਆਜ਼ਿਮ 4 ਸਾਲ ਪਹਿਲਾਂ। ਇੰਨਾ ਕਾਦੇ ਹੋਏ ਇੰਨਾ ਕਾ ਹੋ ਜਾਂਦਾ। ਇਹ ਮੈਨੂੰ 4 ਸਾਲ ਪਹਿਲਾਂ ਫੇਸਬੁੱਕ ਤੇ ਇਹਨੇ ਮੈਨੂੰ ਫੋਨ ਕਰ ਲਿਆ। ਕਹਿੰਦਾ ਕਿੱਥੇ ਰਹਿੰਦੇ? ਮੈਂ ਕਿਹਾ ਮੈਂ ਇੱਥੇ ਰਹਿਣਾ ਟੋਰਾਂਟੋ। ਇਹ ਕਹਿੰਦਾ ਮੈਂ ਪਾਕਿਸਤਾਨ ਰਹਿਣਾ। ਤੇ ਮੈਂ ਕਿਹਾ ਯਾਰ ਸਾਡਾ ਆਉਣ ਦਾ ਵਿਚਾਰ ਬਣਦਾ ਪਾਕਿਸਤਾਨ, ਤੇ ਕਹਿੰਦਾ ਆਓ ਤੁਸੀਂ। ਫਿਰ ਮੈਂ ਇਹਦਾ ਨੰਬਰ ਲੈ ਲਿਆ, ਰਾਈਟ। ਫਿਰ ਮੇਰੇ ਇਨ ਟੱਚ ਰਹਿੰਦੇ ਆ ਅਸੀਂ। ਹੁਣ ਮੈਂ ਇਹਨਾਂ ਦੀ ਘਰੇ ਠਹਿਰੇ ਆ ਅਸੀਂ ਹੁਣ। ਅੱਛਾ, ਇਹ ਕਿਹੜੀ ਜਗ੍ਹਾ ਤੋਂ ਜੀ? ਚੀਚਾ ਬਦਲੀ। ਹਾਂਜੀ, ਸ਼ਹਿਰ ਚ ਰਹਿੰਦੇ ਨੇ। ਬਾਬਾ ਕੋ ਬੋਲੀ ਸੁਣਾ ਦੇ, ਬੰਦੇ ਏਡੀ ਦੂਰੋਂ ਆਏ ਆ। ਬੋਲੀ ਯਾਰ, ਬੋਲੀ ਸੁਣਾ ਦਿੰਦਾ, ਪਰ ਗੱਲ ਨਹੀਂ ਹੁਣ ਅੱਗੇ ਵਰਗੀ ਬਣਦੀ। ਦੰਦ ਹੈ ਨਹੀਂ, ਹਨਾ। ਚਲੋ ਬਣੂਗੀ, ਰਲਦੀ ਮਿਲਦੀ ਥੋੜਾ ਜਿਹਾ ਕਰੋ ਨਾ, ਆਸਰਾ ਕਰੋ ਥੋੜਾ ਜਿਹਾ। ਤਾਵੇ 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 ਲੰਘਦੀ ਸੱਸ ਵਿੱਚ ਉਹਦੀ ਮੜਕ ਲਈ ਨਾ ਜਾਵੇ, ਨਾਲੇ ਰਨ ਘੁੰਡ ਕੱਢਦੀ, ਨਾਲੇ ਹੱਥ ਘੱਗਰੇ ਨੂੰ ਪਾਵੇ ਉਹ ਡੰਗਤੀ ਆਸ਼ਕ ਨੂੰ। ਸੱਪ ਦਾ ਬਹਾਨਾ ਲਾਵੇ, ਘੱਸ ਨਿਆਰਾਂ ਦੇ ਬੰਦ ਬੋਲੀਆਂ ਪਾਵੇ। ਅੱਛਾ, ਠੀਕ ਆ। ਇਹ ਆ ਬੋਲੀ ਪੰਜਾਬੀ ਪਹਿਲੀਆਂ ਬੋਲੀਆਂ। ਹੁਣ ਤਾਂ ਅਗਲੇ ਜਾਂਦਾ, ਸਾਨੂੰ ਪਤਾ ਹੀ ਨਹੀਂ ਕੀ ਉਹ ਸਾਨੂੰ ਪਤਾ ਹੀ ਨਹੀਂ ਵੀ ਉਹ ਕੀ ਕਹਿੰਦੇ ਆ। ਰਿਆਸ ਤੂੰ ਵੀ ਸੁਣਾ ਕੋਈ ਵੇ। ਉਹ ਝਰਨਾ ਲੁਧਿਆਣਾ ਮੈਂ ਦੇਖਿਆ ਜਿੱਤੇ ਰੇਲ ਗੱਡੀ ਨੇ ਖਾਣਾ, ਪਿੱਛੇ ਹਟ ਬੇਖਸਮਾ ਮੈਂ ਯਾਰ ਗੁੱਸੇ ਨਹੀਂ ਕਰਨਾ, ਪੌੜੀ ਸੱਜਣਾ ਦੀ ਮੱਥਾ ਟੇਕ ਕੇ ਚਾਨਣਾ ਤੋਰ ਕੁਆਰੀ ਦੀ, ਸਿੱਖਦਾ ਹੀ ਰਿਹਾ। ਕਿਆ ਬਾਤ, ਸਿੱਖਦਾ ਹੀ ਰਿਹਾ। ਉਸਤਾਦ ਜੀ ਅਲਫ ਤੋਂ ਸੁਣਾਓ ਤੁਸੀਂ ਕੁਝ। ਨਹੀਂ ਜੀ, ਚਲੋ ਕਾਫ ਤੋਂ ਸੁਣਾ। ਕਾਫ ਤੋਂ ਸੁਣਾ। ਚੱਲ ਕਾਫ ਤੋਂ ਸੁਣਾ। ਕਹਿੰਦਾ ਕਾਫ ਕਰਮ ਦੀ ਰਤੜੀ ਇੱਕ ਚੰਗੀ, ਤੋਲਾ ਅਕਲ ਦਾ ਕੰਮ ਨਹੀਂ ਆਉਂਦਾ ਹੈ। ਸੁਲੇਮਾਨ ਤੇ ਯੂਸਫ ਨੇ ਗਰਭ ਕੀਤਾ, ਅੱਲਾ ਦੋਹਾਂ ਦੇ ਪੇਸ਼ ਲਿਆਉਂਦਾ ਹੈ। ਸੁਲੇਮਾਨ ਤੇ ਝੋਕਦਾ ਭੱਟ ਚੀਰਾਂ ਦਾ, ਯੂਸਫ ਹੱਟੀਓ ਹੱਟ ਵਕਾਉਂਦਾ ਹੈ। ਅਲੀ ਹੈਦਰਾ ਡਰੀ ਉਸ ਰੱਬ ਤੋਂ ਜਿਹੜਾ ਚਿੜੀਆਂ ਤੋਂ ਬਾਝ ਮਰਵਾਉਂਦਾ। ਕਿਆ ਬਾਤ। ਕਹਿੰਦਾ ਜੀਮ ਜਾਂਦੇ ਆ ਰਾਹੀਆ ਇੱਕ ਗੱਲ ਸੁਣ ਜੀ, ਤੇਰੇ ਜਿਹਾ ਇੱਕ ਸਾਡਾ ਯਾਰ ਹੈ ਸੀ, ਕੁੰਡੀ ਪਾ ਕੇ ਦਿਲ ਨੂੰ ਖਿੱਚ ਲੈਂਦਾ, ਜਦੋਂ ਉਹਦਾ ਤੇ ਮੇਰਾ ਪਿਆਰ ਹੈ ਸੀ, ਉਹਦੇ ਜਿਹਾ ਨਾ ਦੁਨੀਆ ਵਿੱਚ ਕੋਈ, ਉਹਦੇ ਗਲ ਫੁੱਲਾਂ ਦਾ ਹਾਰ ਹੈ ਸੀ। ਅਲੀ ਹੈਦਰਾ ਲੁੱਟਿਆ ਉਸ ਵੇਲੇ ਜਦੋਂ ਇਸ਼ਕ ਦਾ ਗਰਮ ਬਾਜ਼ਾਰ ਹੈ ਸੀ। ਓਏ ਮੱਠਿਆ ਨਾਲ ਇਹਨਾਂ ਦਾ ਕੁਝ ਨਹੀਂ ਬਣਦਾ। ਉਹਨੇ ਨੇ ਆਪਾਂ ਰੱਖੇ ਨਹੀਂ ਰਾਕੇ ਵਾਲਾ ਕੰਮ ਕਰੋ, ਤਤਾ ਹੈ ਬਾਬਾ। ਅੱਗੇ ਵਿੱਚ ਜੰਗਲਾਂ ਦੇ ਮੀਂਹ ਨਹੀਂ ਪੈਂਦੇ, ਵਿੱਚ ਜੰਗਲਾਂ ਦੇ ਮੀਂਹ ਨਹੀਂ ਪੈਂਦੇ, ਸੁੱਕੀਆਂ ਬਗਣ ਜ਼ਮੀਨਾਂ, ਪੱਠੇ ਢੋਣ ਨੂੰ ਬੌਲਦ ਰੱਖਦੇ, ਕੁਤਰਾ ਕਰਨ ਮਸ਼ੀਨਾਂ, ਬੈਠਕ ਤੇਰੀ ਨੇ ਪਟਿਆ ਕਬੂਤਰ ਚੀਨਾ, ਕਾਕਾ ਭਾਬੀ ਦਾ ਚੱਕਦਾ ਦੇਰ ਚਕੀਨਾ। ਖਾ ਗਿਆ ਕਦੇ ਮੌਕੇ ਤੇ ਹੁੰਦਾ ਨਾ, ਗੜਕਾ ਦੀ ਗੁਜਰਦਾ ਜਿੱਦਾਂ ਗੜਕਾ ਹੁੰਦਾ ਦੰਦ ਇੱਕ ਦੀ 10 ਸਾਲ ਹੋ ਗਏ ਦੰਦ ਨਿਕਲਿਆ ਨੂੰ, ਬੁੱਢੇ ਹੋ ਗਏ, ਯਾਦ ਨਹੀਂ ਛੱਡਦਾ ਬਾਬਾ। ਚੱਲ ਬਾਬਾ, ਮੈਂ ਲੱਗਿਆ ਦੰਦਾਂ ਦੇ ਡਾਕਟਰ, ਉਹ ਕਹਿੰਦਾ ਹੁਣ ਨਹੀਂ ਲੱਗਣੇ, ਤੇ ਬੁੱਟਾਂ ਨੇ ਜ਼ੋਰ ਬਹੁਤ ਲਾਤਾ, ਗੋਲ ਦਿਖਾ ਗਾ ਇਹਦੇ ਬੁੱਟ ਜਿਹੜੇ ਨਾ ਖਤਮ
ਗੋਸ ਬਥੇਰਾ ਖਾਂਦੇ ਨੇ ਆਪਣੇ ਹਾਲੇ ਬੂਟਾ ਨਾਲ ਕਿਲੋ ਮਾਸ਼ਾਅੱਲਾ ਖਾ ਜਾਂਦੇ ਆ। ਕੋਈ ਆ ਜਾ ਚੱਕ ਲੋ ਗਨਾਹ ਮੁਖਦੀਆਂ ਮੱਖੀਆਂ ਬਹਿਨੀਆਂ ਕੋਈ ਫਾਇਦਾ ਕੋਈ ਨਹੀਂ ਚੱਕ ਲੈਣੇ ਚੱਕ ਖਾਣਾ ਮੋੜੇ ਰੱਖ ਕੇ ਇਹ ਜਿਹਾ ਕੰਮ ਨਹੀਂ ਕਰੀਦਾ ਚੱਕ ਲੋ ਮੱਖੀਆਂ ਦੀ ਕਿਹੜਾ ਫੈਕਟਰੀਆਂ ਚੱਲਦੀਆਂ ਨੇ, ਇੱਥੇ ਖਾਣਾ ਆ। ਇੱਥੇ ਖਾਣਾ ਨਾ ਹਾਂ ਮੱਖੀਆਂ ਨੇ ਕਿੱਥੇ ਚਲ ਜਾਣਾ ਆ। ਜਦੋਂ ਪੁੰਨਲ ਖਾਨ ਨੂੰ ਲੈ ਕੇ ਨਾ ਊਠਾਂ ਵਾਲੇ ਚੱਕ ਕੇ ਹਾਂ ਤੇ ਸੱਸੀ ਨੰਗੇ ਪੈਰੀ ਅੱਖ ਖੁੱਲੀ ਤੇ ਮਗਰ ਨੱਸ ਵੀ ਊਠਾਂ ਦੀ ਪੈਰ ਦੇਖ ਕੇ ਨਾ ਤੇ ਸ਼ਾਇਰ ਨੇ ਲਿਖਿਆ, ਉਹਨੇ ਕਿਹਾ ਭਈ ਤੁਸੀਂ ਨਾਜ ਕਮਲੂਪ ਸੱਸੀ ਮਗਰ ਹੀ ਊਠਾਂ ਦੇ ਭੱਜ ਪੀ ਫੜ ਕੇ ਊਠਾਂ ਦੀ ਪੈੜ। ਇਹ 12 ਵੱਜ ਗਏ ਦਿਨ ਦੇ ਤੇ ਚੜਿਆ ਸਿਖਰ ਦੁਪਹਿਰ 40 ਕੋਹ ਮੈਦਾਨ ਸੀ ਜਿਸੇ ਚਾਰ ਫੇਰੇ ਮਹਿਰ ਧਰਤੀ ਲੋਹੇ ਦੇ ਵਾਂਗ ਤਪਦੀ। ਆਇਆ ਸੱਸੀ ਦੇ ਭਾਰਾ ਕਹਿਰ ਮੈਨੂੰ ਦੱਸ ਵੇ ਤੈਨੂੰ ਜ਼ਾਲਮਾ ਤੇਰਾ ਕਿੱਥੇ ਕੇਚਮ ਸ਼ਹਿਰ। ਮੇਰੇ ਨਾਲ ਮੁਹੱਬਤਾਂ ਪਾ ਕੇ ਤੂੰ ਲੈ ਲਿਆ ਸੱਸੀ ਤੋਂ ਵੈਰ। ਉਧਰ ਕਹਿੰਦਾ ਹੋਣੀ ਆਵਾਜ਼ਾਂ ਮਾਰਦੀ ਸੱਸੀ ਜਰਾ ਕਿੱਥੇ ਠਹਿਰ ਅੱਜ ਕਿੱਥੇ ਜਾਣਾ ਭੱਜ ਕੇ ਤੇ ਤੇਰੀ ਹੈ ਨਹੀਂ ਖੈਰ। ਭਲਾ ਵੀ ਕੌਣ ਵਡਾਵੇ ਦੁਖੜੇ ਉਸ ਦੀ ਰਾਤ ਬਗੈਰ ਇਹ ਵਿੱਚ ਥਾਂ ਦੇ ਭਾਲਦੀ ਫੇਰਾ ਨਕੱਤੀ। ਯਾਰ ਨਗੀਨਾ ਨਜ਼ਰ ਨਹੀਂ ਆਇਆ ਮਗਰ ਬਥੇਰਾ ਨੱਸੀ ਮੇਰੀ ਰੋਂਦੀ ਦੀ ਉਮਰ ਬਹਾਗੀ ਇੱਕ ਪਲ ਨਾ ਬਹਿ ਕੇ ਹੱਸੀ। ਵੇ ਧੋਖੇ ਬਾਜਾ ਯਾਰ ਬਲੋਚਾ ਗੱਲ ਨਹੀਂ ਕੀਤੀ ਅੱਛੀ ਕਿਹੜੇ ਵੇਲੇ ਲਾ ਕੇ ਬਹਿ ਗਈ ਉਮਰ ਨਿਆਣੀ ਕੱਚੀ। ਇਸ ਬਰਬਰ ਵੇਚੇ ਜਾੜਦੇ ਕਿਤੇ ਕੋਲ ਨਹੀਂ ਵਗਦੀ ਕੱਸੀ ਖੂਹ ਟੋਬਾ ਕੋਈ ਨਜ਼ਰ ਨਹੀਂ ਆਉਂਦਾ ਕਿਤੇ ਡੁੱਬ ਕੇ ਮਰ ਜਾ ਸੱਤੀ। ਮੇਰਾ ਬਲਦਾ ਦੀਵਾ ਬੁਝ ਗਿਆ ਕਿਤੇ ਆ ਜਾ ਆ ਕੇ ਪਾ ਜਾ ਦੁੱਖਾਂ ਦੀ ਬੱਤੀ ਕਿਤੇ ਬੋਲ ਬੇਡਾਚੀ ਵਾਲਿਆ ਤੈਨੂੰ ਵਾਜਾਂ ਮਾਰਦੀ ਸੱਸੀ। ਵੈਰੀ ਗੁੱਡ ਹਾਂਜੀ ਬਾਬਾ ਜੀ। ਉਹ ਏਦਾਂ ਹੁਣ ਆਪਣੇ ਚ ਕਰੰਟ ਨਹੀਂ ਮੱਠਾ ਚੱਲ ਛੜਾ ਦੇ ਜਿੱਦਾਂ ਦਾ ਇਹਨੂੰ ਤਾਰਾਂ ਲਾਓ ਜਾਂ ਇਹਦੀ ਬੈਟਰੀ ਕੋਈ ਬੇਲਾ ਲਾ ਲਿਆ ਕਰੋ ਤਾਂ ਬਰਾਬਰੀ ਕਰਾਉਂਦੇ ਆ ਮੇਰੇ ਹੋ ਗਿਆ ਤੇਰਾ ਆ ਗਿਆ ਚੇਤਾ ਚਾਵਾਂ ਬੋਲੀ ਪਾ ਮਿੱਤਰਾ ਮੈਂ ਨੱਚਦੀ ਗਲੀ ਵਿੱਚੋਂ ਆਵਾਂ ਗੱਲ ਲੱਗ ਮਿੱਤਰਾਂ ਦੇ ਮੈਂ ਅਮਰ ਬੇਦ ਬਣ ਜਾਵਾਂ ਆ ਲੈ ਚੱਕ ਮਿੱਤਰਾ ਮੇਰੀ ਹਿੱਕ ਤੇ ਤੇਰਾ ਸਰਨਾਮਾ। ਹਾਂ ਠੀਕ ਹੈ ਇੰਨੀ ਕੀ ਆ ਢੋਟਾ ਇਹ ਬੋਲੀਆਂ ਜਟਾਨੀਆਂ ਤੁਹਾਡੀਆਂ ਬੋਲੀਆਂ ਇਹ ਸਾਡੇ ਤੇ ਚੰਗੀਆਂ ਨਹੀਂ ਲੱਗਦੇ। ਮੇਰਾ ਮੁੰਡਾ 14 ਪੜਿਆ ਮੈਂ ਤਾਂ ਅਨਪੜ੍ਹ ਗਨਾਬਾ ਤੂੰ ਹਾਂ ਕੀ ਕੰਮ ਕਰਦਾ ਮੈਂ ਕਿਹਾ ਯਾਰ ਕਿਸੇ ਨੂੰ ਕੁਛ ਕਰਨਾ ਇਹ ਵੀ ਇਬਾਦਤ ਆ। ਕੋਲੋਂ ਹੀ ਮਸਲਾ ਲਾ ਬਾਈ ਜਮਾਲਦੀਨ ਸਾਡੇ ਪਿੰਡ ਦਲੀਪ ਸੀਤਾ ਆਉਂਦਾ ਸੀ। ਸੀਤਾ ਛੋਟਾ ਸੀ ਦਲੀਪ ਵੱਡਾ ਸੀ ਤੁਸੀਂ ਜਾਣਦੇ ਹੋਗੇ ਨਹੀਂ। ਉਹਨਾਂ ਦਾ ਕਹਾ ਇੱਕ ਪੋਤਾ ਸੀ ਉਹਦਾ ਨਾਮ ਸੀ ਗੋਗੀ। ਉਹ ਵੀ ਇਹਨਾਂ ਨੂੰ ਬੋਲੀਆਂ ਪਾਉਂਦਾ ਸੀਗਾ। ਅੱਛਾ ਉਹ ਵੀ ਸੇਮ ਕਾਪੀ ਸੀ। ਉਹ ਵੀ ਵਿਚਾਰਾ ਫੌਤ ਹੋ ਗਿਆ ਹੁਣ। ਉਹ ਵੀ ਰੌਣਕ ਪੂਰਾ ਲਾਉਂਦਾ ਸੀ ਸਾਡੇ ਸਰਦਾਰ ਜੀ ਮੇਰੇ ਨਾਂ ਯਾਦ ਆ ਮਹਿੰਦਰ ਸਿੰਘ ਦਾ ਦਿਦਾਰ ਸਿੰਘ ਦਾ ਹਾਂ ਬੰਤੇ ਦਾ ਜੋਧੇ ਦਾ ਤੇ ਭਜੂ ਦਾ ਇੱਕ ਬਾਬੂ ਜੀ ਦਾ ਇੱਕ ਬਸਤਾ ਝੀਰ ਹੁੰਦਾ ਸੀ ਉਹਦੀ ਹੁੰਦੀ ਸੀ ਮਸ਼ੀਨ ਆਟਾ ਪੀਹਣੇ ਵਾਲੀ। ਸਾਡੇ ਨਾਲ ਅਸੀਂ ਥਾਂ ਪਹਿਲਾਂ ਪਿੰਡ 'ਚ ਰਹਿੰਦੇ ਤੇ ਫਿਰ ਬਾਹਰ ਆ ਕੇ ਲਏ ਤੇ ਬਾਰੂ ਇੱਕ ਬਾਬੂ ਹੁੰਦਾ ਤਾ ਨਾ ਬਾਰੂ ਹੁੰਦਾ ਤਾ ਸਾਡੇ ਯਾਰ ਦਿਦਾਰ ਸਿੰਘ ਉਹਨਾਂ ਦੇ ਦਰਮਿਆਨ 'ਚ ਉਹਦਾ ਖੇਤ ਤੇ ਉਹਦੇ ਥਾਂ ਲਏ ਤੇ ਅਸੀਂ ਤਾਂ ਹੋਰ ਇੰਡੀਆ ਨਾ ਜ਼ਿਆਦਾ ਇੱਕ ਹਾਂ ਸਾਡੇ ਪਿੰਡ 2 ਘਰ ਭਰਾਈਆਂ ਦੇ ਹੁੰਦੇ ਤੇ ਇੱਕ ਬਾਬੂ ਇੱਕ ਨੂੰ ਪਤਾ ਨਹੀਂ ਕੀ ਦਾ ਉਹਨਾਂ ਕੋ ਊਂਠ ਹੁੰਦੇ ਤੇ ਭਰਾਈ ਤੇ ਉਹ ਲੱਦਣਾ ਚਾਲਾਂ ਦੇ ਪਾਸੇ ਸੀ। ਉਹ ਹਲੇ ਵੀ ਹੈਗੇ ਆ ਆਪਣੇ ਪਿੰਡ ਉੱਤੇ ਉਹ ਭਰਾਈਆਂ ਦੇ ਜਿਹੜੇ ਘਰ ਹੈਗੇ ਆ ਨਾ ਹਲੇ ਵੀ ਹੈ। ਉਹਨਾਂ ਦਾ ਇੱਕ ਮੁੰਡਾ ਉੱਥੇ ਮੈਨੂੰ ਸਾਊਦੀ ਅਰਬ ਟੱਕਰਿਆ ਸੀ ਮਿਲਿਆ ਸੀ। ਅੱਛਾ ਮੈਂ ਕਮਾਲ ਹੀ ਇੱਕ ਇੰਟਰਵਿਊ ਕਰਨ ਚਲਾ ਗਿਆ। ਉਹ ਬੰਦੇ ਵੀ ਲੁਧਿਆਣੀਆਂ ਦੇ ਜੀ ਇਹ ਬੰਬਲ ਗੁਜਰਾਂ ਦੇ ਸੀਗੇ। ਲੁਧਿਆਣੀ ਸਾਦੇ ਬੰਦੇ ਉਹ ਹੁਣ ਤਾਂ ਹੋ ਗਏ ਆ ਲੱਖਾਂ ਕਰੋੜਾਂਪਤੀ ਉਹਨਾਂ ਦੇ ਟਰਾਲੇ ਚੱਲਦੇ ਬਾਹਰ। ਲੇਕਿਨ ਜਦੋਂ ਬਾਬੇ ਹੁਣੀ ਆਏ ਸੀ ਬਾਬੇ ਹੁਣੀ ਬੱਕਰੀਆਂ ਚਰਾਉਂਦੇ ਹੁੰਦੇ ਸੀਗੇ ਰੋਜ਼। ਮੈਨੂੰ ਉਹਦੇ ਮੁੰਡੇ ਨੇ ਕਿਹਾ ਉਹਨੇ ਕਿਹਾ ਬਈ ਆ ਬੱਕਰੀਆਂ ਵਾਲਾ ਟੌਪਿਕ ਨਾ ਛੇੜੀ। ਅੱਛਾ ਮੈਂ ਨਹੀਂ ਛੇੜਦਾ ਮੈਨੂੰ ਕਿਹੜੀ ਲੋੜ ਆ ਬੱਕਰੀਆਂ ਦਾ। ਆਪਾਂ ਤਾਂ 47 ਦੀ ਵੰਡ ਪੁੱਛਣੀ ਹੈ ਨਾ ਕੋਈ ਕਿੰਨੀਆਂ ਬੱਕਰੀਆਂ ਸੀ ਕਿੱਦਾਂ ਸੀ ਇਹ ਤਾਂ ਆਪਾਂ ਪੁੱਛਣਾ ਹੀ ਨਹੀਂ। ਹੁਣ ਜਿੱਦਾਂ ਗੱਲ ਜਿਹੜੀ ਬੰਦੇ ਨੇ ਦੇਖੋ ਜੀ ਉਹਨੇ ਬੀਤੀ ਉਹਨੇ ਉਹੀ ਸੁਣਾਣੀ ਹੈ ਨਾ। ਉਹ ਕਰਦਿਆਂ ਕਰਾਉਂਦਿਆਂ ਉਹ ਆਪਣੀ ਬਾਬਾ ਬੱਕਰੀਆਂ ਦੀ ਗੱਲ ਲੈ ਜਾਵੇ ਵੀ ਮੈਂ ਉਹ ਫਲਾਣੇ ਦੇ ਖੇਤ ਬਾੜਤੀਆਂ ਉਹ ਮੈਨੂੰ ਕਹਿੰਦਾ ਵੀ ਬਾਹਰ ਕੱਢੋ। ਮੈਂ ਉਹਨਾਂ ਵਿੱਚ ਲੜਿਆ ਉਹ ਜਾਣੀ 4-5 ਲੜਾਈਆਂ ਬੱਕਰੀਆਂ ਤੋਂ ਉਹਨੇ ਦੱਸ ਦਿੱਤੀਆਂ। ਮੁੜ ਕੇ ਨਾ ਉਹ ਮੈਨੂੰ ਫੇਰ ਆ ਘੁੱਟੇ ਮੁੰਡਾ ਉਹਦਾ ਵੀ ਫੇਰ ਟੌਪਿਕ ਚੇਂਜ ਅਖੀਰ ਨਾ ਮੈਨੂੰ ਕਹਿੰਦਾ ਬੰਦ ਕਰ ਦਿਓ ਕੈਮਰਾ। ਨਹੀਂ ਸਾਨੂੰ ਤਾਂ ਠਾਲਿਆ ਹੀ ਕਹਿੰਦਾ ਆ ਕੀ ਕਹਿੰਦਾ ਯਾਰ ਤੂੰ ਬੱਕਰੀਆਂ ਦੀ। ਮੈਂ ਕਿਹਾ ਤੁਹਾਡਾ ਬੁੜਾ ਹੀ ਨਹੀਂ ਬਾੜੇ ਚੋਂ ਬਾਹਰ ਨਿਕਲਦਾ ਮੈਂ ਕੀ ਕਰਾਂ ਸਾਨੂੰ ਬੱਕਰੀਆਂ ਦਾ ਕੀ ਅਸੀਂ ਬੱਕਰੀਆਂ ਤੋਂ ਲੈਣਾ। ਬਹੁਤ ਵਧੀਆ ਲੱਗਿਆ ਜੀ ਮਨ ਖੁਸ਼ ਹੋ ਗਿਆ। ਹੋ ਗਏ ਨਾ
ਇਹ ਸਰਦਾਰ ਜੀ ਆ ਪਿੰਡ ਜਿਹੜਾ ਨਾ ਸਾਡਾ, ਹਾਂਜੀ ਇਹ ਅੱਧੇ ਤਾਂ ਹੈਗੇ ਇਬਣ ਦੇ। ਇਹ ਲੱਭਦਾ ਬਹੁਤ ਔਖਾ। ਨਹੀਂ ਨਹੀਂ ਕਿਉਂ ਜੀ ਔਖਾ ਕਿਉਂ ਲੱਗਦਾ? 94 ਦੇ ਕਿੰਨੇ ਹੀ ਆ ਨਾ ਜਿਹੜੇ ਨਾ ਪਿੱਛੋਂ ਆਏ ਤੇ ਆ ਕੇ ਫਿਰਦੇ ਆ ਸਾਰੇ 94 ਤੋਂ ਬਾਅਦ ਇੱਧਰ ਆਏ ਆ। ਅੱਧਾ ਪਿੰਡ ਇਬਣੋਂ ਆਇਆ ਸੀ, ਅੱਧਾ ਆਇਆ ਤਾਂ ਨੰਗਲਾਂ ਚੋਂ। ਉਧਰਲਾ ਪਾਸਾ ਨੰਗਲਾਂ ਦਾ, ਇਧਰਲਾ ਪਾਸਾ ਇਬਣ ਦਾ। ਅੱਛਾ ਉਧਰਲੇ ਪਾਸੇ ਉਧਰ ਵੀ ਬਣਾ। ਨਹੀਂ ਜੀ ਆ ਜਿਹੜੀ ਅੰਮ੍ਰਿਤਸਰ ਦੇ ਜ਼ਿਲ੍ਹੇ 'ਚ। ਅੱਛਾ ਅੰਮ੍ਰਿਤਸਰ ਦਾ ਉੱਥੇ ਬਣਾ। ਅੰਮ੍ਰਿਤਸਰ ਦੇ ਨਾ ਲੈਫਟ ਪਾਸੇ ਜਿਹੜਾ ਹੈਗਾ ਅੰਮ੍ਰਿਤਸਰ ਜੀ ਇਹ ਸਰਦਾਰ ਆਏ ਸੀ ਨਾ ਇੱਥੇ, ਅੱਛਾ। ਉਹ ਚਲੇ ਗਏ ਉਹਨਾਂ ਦੀ ਥਾਂ, ਬਾਕੀ ਬਾਅਦ ਜਾ। ਇਹ ਉਹੀ ਪਿੰਡਾਂ ਤੋਂ ਆ ਗਏ, ਉਹਨਾਂ ਦੇ ਨਾਂ ਰੱਖੇ ਹੋਏ ਆ ਨਾ। ਹਾਂਜੀ ਹਾਂਜੀ। बचपन खेड के गुजार